ਸ਼ਰਮਾ ਜੀ ਅੱਗੇ ਨੂੰ ਵਧੀਏ ਤੇ ਗੱਲ ਕਰੀਏ ਫੈਸ਼ਨ ਦੀ ਤੇ ਨਾਲੋਂ ਨਾਲ ਆਈਲੈਟਸ ਸੈਂਟਰਾਂ ਦੀ। ਕਹਿੰਦੇ ਪੰਜਾਬ ਦੇ ਵਿੱਚ ਹੁਣ ਬੁਟੀਕ ਤੇ ਆਈਲੈਟਸ ਜਿਹੜੇ ਸੈਂਟਰ ਆ ਉਹਨਾਂ ਦੀ ਖੈਰ ਨਹੀਂ। ਪ੍ਰਵੀਨ ਜੀ ਅਸਲ 'ਚ ਇਹ 2-3 ਪਹਿਲੂ ਨੇ ਜੀ। ਇੱਕ ਤਾਂ ਤੁਸੀਂ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਕਸਬਿਆਂ 'ਚ ਜਾ ਕੇ ਦੇਖੋ, ਤੁਹਾਨੂੰ ਗਲੀਆਂ ਮੁਹੱਲਿਆਂ 'ਚ ਬੀਹੀਆਂ 'ਚ ਅੱਜ ਕੱਲ੍ਹ ਟਾਈਲਾਂ ਹੀ ਟਾਈਲਾਂ ਲੱਗੀਆਂ ਨਜ਼ਰ ਆਉਂਦੀਆਂ। ਹਾਂਜੀ ਬਿਲਕੁਲ। ਦੇ ਸਮੇਂ 'ਚ ਦੱਬ ਕੇ ਲੱਗੀਆਂ ਪੰਜਾਬ 'ਚ ਟਾਈਲਾਂ, ਪਿੰਡਾਂ ਸ਼ਹਿਰਾਂ ਕਸਬਿਆਂ 'ਚ ਤਾਂ ਐਂ ਲੱਗਿਆ ਕਿ ਪਤਾ ਨਹੀਂ ਕਾਂਗਰਸ ਨੇ ਵਿਕਾਸ ਕਰਾਤਾ। ਬਾਅਦ 'ਚੋਂ ਪਤਾ ਲੱਗਾ ਕਿ ਕਾਂਗਰਸੀ ਐਮਐਲਏ ਔਰ ਉਹਨਾਂ ਦੇ ਮੰਤਰੀਆਂ ਦੀਆਂ ਆਪਣੀਆਂ ਫੈਕਟਰੀਆਂ ਸੀ, ਆਪਣੀਆਂ ਟਾਈਲਾਂ ਵੇਚੀ ਗਏ ਤੇ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਲੋਕਾਂ ਦਾ ਪੈਸਾ ਖਾਈ ਗਏ, ਮਤਲਬ ਹੈ ਨਾ। ਤੋ ਆਪਣੀਆਂ ਹੀ ਟਾਈਲਾਂ ਬਣਾ ਲਈਆਂ, ਉਹ 'ਚ ਸੀਮੈਂਟ ਵੀ ਘੱਟ ਲਾ, ਉਹਦੀ ਮਟਾਈ ਵੀ ਘੱਟ, ਉਹਦੀ ਚੜਾਈ ਵੀ ਘੱਟ। ਇੱਥੋਂ ਤੱਕ ਕਿ ਜਿਹੜੀਆਂ ਲਿੰਕ ਸੜਕਾਂ ਸੀ, ਜਿਹੜੀਆਂ ਸਾਡੀਆਂ ਸਟੇਟ ਸੜਕਾਂ ਹੁੰਦੀਆਂ, ਜਿਹੜੀਆਂ ਪਿੰਡਾਂ ਨੂੰ ਜੋੜਨ ਵਾਲੀਆਂ, ਜਿਹੜੀਆਂ ਮੰਡੀ ਬੋਰਡ ਦੇ ਅਧੀਨ ਆਉਂਦੀਆਂ, ਉਹਨਾਂ ਲਿੰਕ ਸੜਕਾਂ ਦੇ ਉੱਤੇ ਵੀ ਟਾਈਲਾਂ ਲਾਤੀਆਂ ਕਿ ਸਾਡੇ ਹਿੱਸਾ ਵੱਧ ਆ ਜਾਵੇ, ਆਪਣੀਆਂ ਟਾਈਲਾਂ ਵੇਚਣੀਆਂ ਸੀ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਉਹਦੀ ਜਾਂਚ ਕਰਾਂਗੇ ਤੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ। ਉਹਦਾ ਇੱਕ ਪਹਿਲੂ ਵੱਡਾ ਇਹ ਆ ਕਿ ਟਾਈਲਾਂ ਦੀਆਂ ਜਿੰਨੀਆਂ ਫੈਕਟਰੀਆਂ ਲੱਗੀਆਂ, ਉਹਨਾਂ ਚੋਂ ਬਹੁ ਗਿਣਤੀ ਜਿਹੜੀਆਂ ਰਾਜਨੀਤਿਕ ਲੀਡਰਾਂ ਦੀਆਂ, ਉਹਨਾਂ ਦੀਆਂ ਚਹੇਤਿਆਂ ਦੀਆਂ, ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਜਾਂ ਉਹਨਾਂ ਦੇ ਨੇੜਲਿਆਂ ਦੇ ਨਾਮ ਤੇ ਚੱਲਦੀਆਂ, ਤੇ ਉੱਥੋਂ ਟਰੱਕ ਭਰ ਕੇ ਤਾਂ ਟਾਈਲਾਂ ਦੇ ਜਾਂਦੇ, ਪਰ ਜੀਐਸਟੀ ਦੇ ਨਾਂ ਦੇ ਉੱਤੇ 1 ਰੁਪਈਆ ਨਹੀਂ ਆਉਂਦਾ, ਜਾਂ ਟੈਕਸ ਦੇ ਰੂਪ 'ਚ ਸਰਕਾਰ ਦੀ ਜੇਬ 'ਚ ਪੈਸਾ ਨਹੀਂ ਆਉਂਦਾ। ਸੋ ਇਸ ਲਈ ਹੁਣ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਮੈਂ ਬਖਸ਼ਣੇ ਨਹੀਂ ਟਾਈਲਾਂ ਵਾਲੇ। ਚਲੋ ਚੰਗੀ ਗੱਲ ਹੈ ਜੀ, ਇਹਦੇ ਪਰ ਕਾਰਵਾਈ ਹੋਣੀ ਚਾਹੀਦੀ। ਝੂਠੇ ਕੱਟੇ ਜਾਂਦੇ ਆ, ਘੱਟ ਬਿੱਲ ਕੱਟੇ ਜਾਂਦੇ, ਪਰ ਇਨਕੁਆਇਰੀ ਹੋਣੀ ਚਾਹੀਦੀ ਆ। ਪਰ ਇਹ ਨਾ ਹੋਵੇ ਕਿ ਇਹ ਗੱਲ ਬਿਆਨਬਾਜ਼ੀ ਤੱਕ ਰਹਿ ਜਾਵੇ, ਬਾਅਦ 'ਚ ਤੁਹਾਡਾ ਹਿੱਸਾ ਵੱਧ ਜਾਵੇ। ਇਹ ਵੀ ਤਾਂ ਫਿਕਰ ਖੜਾ ਨਾ ਕਿ ਮੌਜੂਦਾ ਵਾਲੇ ਕਿਤੇ ਆਪਣਾ ਹਿੱਸਾ ਵਧਾਉਣ ਲਈ ਤਾਂ ਨਹੀਂ ਕਾਰਵਾਈ ਕਰ ਰਹੇ। ਪਰ ਇਹਦੇ ਨਾਲ ਇੱਕ ਪਹਿਲੂ ਹੋਰ ਖੜਾ ਕਿ ਆਈਲੈਟਸ ਸੈਂਟਰਾਂ ਦੇ ਉੱਤੇ ਵੀ ਐਕਸ਼ਨ ਲੈਣ ਜਾ ਰਹੇ ਆ ਕਿ ਆਈਲੈਟ ਸੈਂਟਰਾਂ ਤੋਂ ਇੱਕ ਦਿਨ ਦੇ ਵਿੱਚ ਜੇ 5 ਬੱਚਿਆਂ ਲਈ ਮਤਲਬ ਅਪਲਾਈ ਕਰਦੇ ਆ ਤਾਂ ਉਹਦਾ ਇਨਕਮ ਆਉਂਦੀ। ਇੱਥੇ ਉਹ ਹਿਸਾਬ ਕਿੰਨੇ ਬੱਚਿਆਂ ਨੂੰ ਵੀਜ਼ੇ ਮਿਲੇ ਤੇ ਉਹਨਾਂ ਦੇ ਪੈਸੇ ਕਿੱਥੇ ਗਏ। ਧਿਆਨ 'ਚ ਹੋਣਾ ਦਿੱਲੀ ਭਾਰ ਇੱਕ ਗੋਲ ਗੱਪਿਆਂ ਦੀ ਰੇਹੜੀ ਤੇ ਉਹਦੇ ਡੂਨੇ ਗਣ ਲਏ, ਤੇ ਉਹ ਡੂਨੇ ਕਹਿੰਦੇ ਇੱਕ ਦਿਨ ਦੇ 3000-3500 ਤੋਂ ਵੱਧ ਡੂਨੇ ਸੀ। ਤੇ ਉਹਨਾਂ ਡੂਨਿਆਂ ਦੇ ਹਿਸਾਬ ਨਾਲ ਹਿਸਾਬ ਲਾਇਆ ਕਿ ਮਿੱਤਰਾ ਤੂੰ ਇੰਨੇ ਕਮਾਉਣਾ, ਤੇਰਾ ਟੈਕਸ ਤਾਂ ਇੱਕ ਦਿਨ ਦਾ ਇੰਨਾ ਬਣਦਾ, ਮਹੀਨੇ ਦਾ ਇੰਨਾ, ਸਾਲ ਦਾ ਇੰਨਾ। ਤੇ ਉਹਨੇ ਉਹ ਟੈਕਸ ਟੁਕਸ ਦਾ ਭਰਤਾ। ਬਾਅਦ 'ਚ ਉਹਨੇ ਸਟੀਲ ਦੀਆਂ ਪਲੇਟਾਂ ਰੱਖ ਲਈਆਂ ਤੇ ਨਾਲ ਇੱਕ ਮੁੰਡਾ ਰੱਖ ਲਿਆ ਭਾਂਡੇ ਧੋਣ ਨੂੰ ਕਿ ਉਹਨੂੰ ਪਲੇਟਾਂ ਗਿਣ ਲਓ ਕਿੰਨੀ ਵਾਰ ਗਿਣੋਗੇ। ਸੋ ਇਸ ਲਈ ਉਹ ਪੈਸੇ ਬਚਾਉਣ ਦਾ ਤਰੀਕਾ ਸਾਰਿਆਂ ਕੋਲ ਹੈਗਾ। ਇਸੇ ਤਰ੍ਹਾਂ ਆਈਲੈਟ ਸੈਂਟਰਾਂ 'ਚ ਇਹ ਪਹਿਲੂ ਖੜਾ ਕਿ ਉਹ ਹਿਸਾਬ ਹੀ ਨਹੀਂ ਰੱਖਦੇ, ਪਰ ਅਗਲੇ ਕਹਿੰਦੇ ਕਿ ਮਿੱਤਰਾ ਵੀਜ਼ੇ ਤਾਂ ਲੱਗਣਗੇ ਨਾ, ਤੇ ਵੀਜ਼ੇ ਲੱਗਣ ਤੇ ਤੁਸੀਂ ਪਾਉਂਦੇ ਹੋ ਫੇਸਬੁੱਕ, ਯੂਟਿਊਬ ਤੇ, ਕਹਿੰਦੇ ਜੀ। ਬਾਅਦ ਚੋਂ ਫਿਕਰ ਇਹ ਖੜਾ ਕਿ ਆਈਲੈਟਸ ਤੋਂ ਟੈਕਸ ਵਸੂਲੀ ਹੋਊਗੀ ਜਾਂ ਬਾਅਦ ਚੋਂ ਪਾਰਟੀ ਫੰਡ ਲੈ ਕੇ ਚੁੱਪ ਕਰਾ ਜਾਣਗੇ। ਇਹ ਵੀ ਚਰਚਾ ਹੈ। ਇਸੇ ਤਰ੍ਹਾਂ ਇੱਕ ਬੁਟੀਕ ਦਾ ਮਾਮਲਾ ਬੜਾ ਅਜੀਬ ਸਾਹਮਣੇ ਆ ਪੰਜਾਬ 'ਚ ਜਾਂ ਦੇਸ਼ ਭਰ 'ਚ ਅੱਜ ਕੱਲ ਜਾਂ ਘੱਟ ਕਾਰ ਜੀ ਮਤਲਬ ਉਹਦੇ ਵਿੱਚ ਦਲਾਨ ਦੇ ਵਿੱਚ ਕੋਈ ਕੱਪੜਿਆਂ ਦੀ ਦੁਕਾਨ ਖੋਲ ਲਓ, 4 ਹੈਂਗਰ ਟੰਗ ਲਓ, ਇੱਕ ਮੇਜ਼ ਰੱਖ ਲਓ, 2 ਮਸ਼ੀਨਾਂ ਰੱਖ ਲਓ ਤੇ ਉਹ ਕੰਮ ਚੱਲਣ ਲੱਗ ਗਿਆ। ਪਰ ਉਹਦੇ ਨਾਲ ਕਿੰਨੀ ਕੁ ਕਮਾਈ, ਕਿੰਨੀ ਕੁ ਆਮਦਨ ਹੈ ਸਾਰਿਆਂ ਨੂੰ ਪਤਾ। ਪਰ ਹੁਣ ਕਹਿੰਦੇ ਜੀ ਅਸੀਂ ਬੁਟੀਕ ਵਾਲਿਆਂ ਤੋਂ ਟੈਕਸ ਵਸੂਲਣਾ। ਉਹਦਾ ਪਹਿਲੂ ਕੀ ਆ ਕਿ ਚਾਹੇ ਉਹ ਹਾਲੀ ਹੋਵੇ, ਚਾਹੇ ਜਲੰਧਰ ਹੋਵੇ, ਚਾਹੇ ਪਟਿਆਲਾ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਲੁਧਿਆਣਾ ਹੋਵੇ, ਇਹੋ ਜਿਹੇ ਸ਼ਹਿਰਾਂ 'ਚ ਜਿਹੜੇ ਬੁਟੀਕ ਨੇ ਉੱਥੇ ਸੂਟ ਮਤਲਬ ਕਿ 50-50 ਹਜ਼ਾਰ ਦਾ ਵੀ ਮਿਲਦਾ। ਜਿਹੜਾ ਸੂਟ ਚੰਡੀਗੜ੍ਹ ਦੀ 22 ਸੈਕਟਰ ਦੀ ਰੇਹੜੀ ਮਾਰਕੀਟ ਦੇ ਵਿੱਚ 1500 ਦਾ ਵਿਕਦਾ, ਉਹ ਅਲਾਂਟੇ ਮਾਲ ਦੇ ਇੱਕ ਬੁਟੀਕ ਤੇ 15000 ਦਾ ਵੀ ਵਿਕ ਜਾਂਦਾ। ਸਿਰਫ ਲਿਫਾਫਾ ਚਮਕ ਵਾਲਾ ਹੁੰਦਾ ਤੇ ਥੈਲਾ ਵਧੀਆ ਹੁੰਦਾ ਤੇ ਅੰਦਰ ਲਾਈਟਾਂ ਵਧੀਆ ਲੱਗੀਆਂ ਹੁੰਦੀਆਂ। ਸੋ ਇਸ ਲਈ ਉਹਨਾਂ ਬੁਟੀਕਾਂ ਤੇ ਹੁਣ ਨਜ਼ਰ ਹੈ ਹਰਪਾਲ ਚੀਮਾ ਹੋਰਾਂ ਦੀ। ਕਹਿੰਦੇ ਕਿ ਇਹਨਾਂ ਤੋਂ ਅਸੀਂ ਹਿਸਾਬ ਕਿਤਾਬ ਲੈਣਾ ਕਿ ਕੱਪੜੇ ਵੇਚਣ ਦੇ ਟੈਕਸ ਨਹੀਂ ਦਿੰਦੇ। ਪਰ ਇਹ ਮਾਮਲਾ ਚਰਚਾ 'ਚ ਇਸ ਲਈ ਆਇਆ, ਕਹਿੰਦੇ ਕਿ ਇੱਕ ਬੀਬੀ ਐਮਐਲਏ ਮੋਹਾਲੀ ਦੇ ਇੱਕ ਬੁਟੀਕ ਤੋਂ ਸੂਟ ਲੈਣ ਚੱਲ ਗਈ ਤੇ ਕਹਿੰਦੇ ਉਹਨੇ ਸੂਟ ਮੰਗਿਆ ਤੇ ਉਹ ਕਹਿੰਦੇ ਜੀ 50000 ਦਾ ਸੂਟ ਹੈ। ਹੁਣ ਰੌਲਾ ਤਾਂ ਇਹ ਪੈਂਦਾ ਕਿ ਉਹ ਸੂਟ ਦਾ ਤੋਹਫਾ ਭਾਲਦੀ ਸੀ ਕਿ ਮੈਨੂੰ 50000 ਵਾਲਾ ਸੂਟ ਤੋਹਫੇ 'ਚ ਮਿਲ ਜਾਵੇ, ਤੇ ਬੁਟੀਕ ਚਲਾਉਣ ਵਾਲੀ ਕਹਿੰਦੀ 50000 ਵਾਲਾ ਸੂਟ ਤੋਹਫੇ 'ਚ ਕਿਵੇਂ ਦੇ ਦਈਏ, ਇੰਨਾ ਮਹਿੰਗਾ ਸੂਟ ਹੈ। ਤੇ ਉਹ ਮਾਮਲਾ ਫਿਰ ਉਹਨੇ ਹਰਪਾਲ ਚੀਮਾ ਕੋਲ ਕਿਹਾ ਕਿ ਬੁਟੀਕ ਵਾਲੇ ਰਗੜੋ ਜੀ, ਮੈਨੂੰ ਤਾਂ ਸੂਟ ਨਹੀਂ ਮਿਲਿਆ। ਇਹ ਚਰਚਾ ਹੈ। ਨਾ ਬੁਟੀਕ ਵਾਲੀ ਅਜੇ ਤੱਕ ਬੋਲੀ ਹੈ ਤੇ ਨਾ ਐਮਐਲਏ ਸਾਹਮਣੇ ਆਈ ਆ। ਕਹਿੰਦੇ ਕਿ ਫਿਰ ਬੀਬੀ ਐਮਐਲਏ ਨੇ ਹਰਪਾਲ ਚੀਮਾ ਦੇ ਕੰਨ 'ਚ ਪਾਇਆ ਕਿ ਬੁਟੀਕ ਵਾਲਿਆਂ ਤੋਂ ਜੀ ਟੈਕਸ ਵਸੂਲੀ ਸ਼ੁਰੂ ਕਰੋ। ਇਸ ਲਈ ਚਰਚਾ ਹੈ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਨਾਮੀ ਬੁਟੀਕ ਬਹੁਤ ਵੱਡੀ ਆਮਦਨ ਕਮਾਉਂਦੇ ਨੇ, ਕਿਉਂਕਿ ਸੂਟ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਬਜਾਜੀ ਦੇ ਕੰਮ ਦੇ ਵਿੱਚ ਕੱਪੜੇ ਦੀ ਕੋਈ ਪਹਿਚਾਣ ਤਾਂ ਹੁੰਦੀ ਨਹੀਂ ਕਿ ਕਿੰਨੇ ਭਾਅ ਹੈ। ਸੋ ਇਸ ਲਈ ਇਸ ਹਵਾਲੇ ਨਾਲ ਉਹ ਕਹਿੰਦੇ ਕਿ ਇਹ ਬਹੁਤ ਇਹ ਤੇ ਕੰਮ ਹੋਣਾ ਚਾਹੀਦਾ। ਸੋ ਦੇਖਦੇ ਹਾਂ ਜੀ ਹੁਣ ਬੁਟੀਕ ਵਾਲਿਆਂ ਤੇ ਕਦੋਂ ਐਕਸ਼ਨ ਲੈਂਦੀ ਹੈ ਸਰਕਾਰ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੀ।
ਇਸ ਮਾਮਲੇ 'ਚ ਸਰਕਾਰ ਨੂੰ ਕਹਿੰਦੇ ਹਾਈ ਕੋਰਟ ਤੋਂ ਝਾੜਾਂ ਪਈਆਂ ਨੇ। ਹਾਂ ਬਿਲਕੁਲ ਜੀ, ਜਦੋਂ ਪੰਜਾਬ ਦੇ ਵਿੱਚ 10 ਅਗਸਤ ਨੂੰ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਆਇਆ ਤਦ ਪੰਜਾਬ 'ਚ ਪੰਚਾਇਤਾਂ ਦਾ ਕਾਰਜਕਾਲ 5 ਸਾਲ ਦਾ ਰਹਿੰਦਾ ਸੀ, 5 ਮਹੀਨਿਆਂ ਦਾ ਰਹਿੰਦਾ ਸੀ। ਠੀਕ ਹੈ 5 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰਨ ਦੇ ਉੱਤੇ ਕੁਝ ਪੰਚਾਇਤਾਂ, ਪਟਿਆਲੇ ਨਾਲ ਸੰਬੰਧਿਤ ਪੰਚਾਇਤਾਂ ਨੇ ਅਦਾਲਤ ਦਾ ਰੁਖ ਕੀਤਾ ਹੂੰ ਤੇ ਉਹਨਾਂ ਨੇ ਸਵਾਲ ਕੀਤਾ ਕਿ ਸੰਵਿਧਾਨਕ ਤੌਰ ਤੇ ਪੰਚਾਇਤਾਂ ਨੂੰ ਭੰਗ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਤੁਹਾਨੂੰ? ਹੂੰ ਕਹਿੰਦੇ ਕਿ ਜਦੋਂ ਸਾਡੀਆਂ ਚੁਣੀਆਂ ਹੋਈਆਂ ਸੰਸਥਾਵਾਂ ਨੇ ਔਰ ਕੋਈ ਪਹਿਲੂ ਨਹੀਂ, ਕੋਈ ਕਾਰਨ ਨਹੀਂ, ਤੇ ਇਸ ਮਸਲੇ ਤੇ ਉਹ ਪਟੀਸ਼ਨ ਦੇ ਉੱਤੇ ਸੁਣਵਾਈ ਸੀ। ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਵਕੀਲ ਪੇਸ਼ ਹੋਏ ਤੇ ਹਾਈ ਕੋਰਟ ਨੇ ਪੁੱਛਿਆ ਜੀ ਕਿ ਦੱਸੋ 5 ਮਹੀਨੇ ਸਮਾਂ ਰਹਿੰਦਿਆਂ ਪਹਿਲਾਂ ਹੀ ਪੰਚਾਇਤਾਂ ਭੰਗ ਕਿਉਂ ਕੀਤੀਆਂ? ਤੇ ਪੰਜਾਬ ਸਰਕਾਰ ਦਾ ਜਵਾਬ ਸੀ ਕਿ ਅਸੀਂ ਲੋਕ ਹਿੱਤ ਨੂੰ ਧਿਆਨ 'ਚ ਰੱਖ ਕੇ ਜਨ ਹਿੱਤ ਲਈ ਇਹ ਪੰਚਾਇਤਾਂ ਭੰਗ ਕੀਤੀਆਂ। ਤੇ ਮਾਨਯੋਗ ਅਦਾਲਤ ਨੇ ਪੁੱਛਿਆ ਕਿ ਜਨਾਬ ਮੈਨੂੰ ਇਹ ਤਾਂ ਦੱਸ ਦਿਓ ਕਿ ਇਹਦੇ ਵਿੱਚ ਲੋਕ ਹਿੱਤ ਕੀ ਹੈ, ਜਨ ਹਿੱਤ ਕੀ ਹੈ, ਤੁਸੀਂ ਪੰਚਾਇਤਾਂ ਭੰਗ ਕਿਉਂ ਕਰਤੀਆਂ? ਤੇ ਇਹਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਠੀਕ ਹੈ ਸੋ ਪੰਜਾਬ ਸਰਕਾਰ ਕੋਲ ਜਵਾਬ ਨਾ ਹੋਣ ਦਾ ਨਤੀਜਾ ਇਹ ਹੈ ਕਿ ਫਿਰ ਹਾਈ ਕੋਰਟ ਨੇ ਕਿਹਾ ਕਿ ਇਹ ਸਹੀ ਨਹੀਂ ਹੈ, ਤੁਸੀਂ ਆਪਣਾ ਜਵਾਬ ਤਿਆਰ ਕਰਕੇ ਲਿਆਓ ਤੇ ਅਗਲੀ ਸੁਣਵਾਈ ਦੇ ਉੱਤੇ ਪਰ ਗੱਲ ਕਰਾਂਗੇ। ਕਿਉਂਕਿ ਪੰਜਾਬ ਭਰ 'ਚ ਇਹ ਚਰਚਾ ਇੱਕ ਪਾਸੇ ਇਸ ਲਈ ਜ਼ਿਆਦਾ ਜ਼ੋਰ ਫੜਦੀ ਜਾ ਰਹੀ ਹੈ ਕਿ ਮੌਜੂਦਾ ਰਾਜਪਾਲ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਰਿਸ਼ਤਾ ਹੈ ਉਹ ਰਿਸ਼ਤਾ ਬਹੁਤ ਖਟਾਸ ਭਰਿਆ ਔਰ ਇੱਥੋਂ ਤੱਕ ਆ ਗਿਆ ਕਿ ਰਾਜਪਾਲ ਨੇ ਇੱਕ ਤਰ੍ਹਾਂ ਜਿਵੇਂ ਧਮਕੀ ਦੇਤੀ ਕਿ ਮੈਂ ਭਾਈ ਰਾਸ਼ਟਰਪਤੀ ਰਾਜ ਲਾ ਸਕਦਾ। ਠੀਕ ਹੈ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਖਾਸਾ ਹੋਲਾ ਮਚਾਇਆ ਕਿ ਤੁਸੀਂ ਚੁਣੇ ਨੁਮਾਇੰਦਿਆਂ ਨੂੰ ਕਿਵੇਂ ਭੰਗ ਕਰ ਦੋਗੇ, ਵਿਧਾਨ ਸਭਾ ਕਿਵੇਂ ਭੰਗ ਕਰ ਦੋਗੇ ਜੀ? ਸਾਨੂੰ ਲੋਕਾਂ ਨੇ ਚੁਣਿਆ, ਤੁਸੀਂ ਕੌਣ ਹੁੰਦੇ ਹੋ ਸਾਡੇ ਤੇ ਰਾਸ਼ਟਰਪਤੀ ਰਾਜ ਲਾਉਣ ਲਈ? ਕਾਨੂੰਨ ਦੀ ਉਲੰਘਣਾ ਹੈ ਜੀ, ਨਿਯਮਾਂ ਦੀ ਉਲੰਘਣਾ ਹੈ, ਸਾਡੀ ਸੰਵਿਧਾਨਕ ਦੀ ਉਲੰਘਣਾ। ਤੇ ਇਸੇ ਨੂੰ ਲੈ ਕੇ ਪੰਚਾਇਤਾਂ ਨੇ ਸਵਾਲ ਬਣਾਇਆ ਕਿ ਅਸੀਂ ਵੀ ਤਾਂ ਚੁਣ ਕੇ ਆਏ ਸੀ, ਅਸੀਂ ਵੀ ਤਾਂ ਜਿੱਤ ਕੇ ਆਏ ਸੀ, ਸਾਡਾ ਕੀ ਕਸੂਰ ਹੈ, ਸਾਨੂੰ ਕਸੂਰ ਦੱਸ ਦਿਓ। ਜੀ ਉਹ ਆਧਾਰ ਸਰਕਾਰ ਕੋਲ ਨਹੀਂ ਹੈ, ਜਵਾਬ ਸਰਕਾਰ ਕੋਲ ਨਹੀਂ ਹੈ। ਸੋ ਇਸ ਲਈ ਕੱਲ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਦੋਂ ਇਹ ਪਹਿਲੂ ਆਇਆ ਤਾਂ ਉਹਦੇ ਉੱਤੇ ਚੰਗੀਆਂ ਝਾੜਾਂ ਪਈਆਂ ਸਰਕਾਰ ਨੂੰ ਤੇ ਹਾਈ ਕੋਰਟ ਨੇ ਸਪਸ਼ਟ ਰੂਪ 'ਚ ਪੁੱਛਿਆ ਕਿ ਸਾਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਬਸ ਜਨਹਿੱਤ ਕਿਹੜੀ ਜਨਹਿੱਤ ਸੀ ਜਿਹਦੇ ਲਈ ਤੁਸੀਂ ਇਹ ਪੰਚਾਇਤਾਂ ਭੰਗ ਕੀਤੀਆਂ। ਤੇ ਇਸ ਮਸਲੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀਗਾ। ਜੀ ਕਹਿਣਾ ਪਿਆ ਕਿ ਅਸੀਂ ਅਗਲੀ ਅਗਵਾਈ ਤੇ ਤਿਆਰੀ ਕਰਕੇ ਆਵਾਂਗੇ। ਜੀ 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 ਜੀ